The factory also announced that his family will continue to be paid regularly even after the death of Sri Lankan mob victim. That pay will be for the victim's possible retirement duration. We, the 99.9% of Pakistanis, are in a shock about that incident. You will see the punishment after the incident ripples through our court system. Please let me know what you think. Khalistan Zindabad, Pakistan Zindabad. ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਸਿਆਲਕੋਟ ਵਿੱਚ ਵਾਪਰੀ ਸ਼੍ਰੀਲੰਕਨ ਫੈਕਟਰੀ ਮੈਨੇਜਰ ਦੀ ਹਿੰਸਕ ਮੌਤ ਦੀ ਘਟਨਾ ਤੋਂ ਬਾਅਦ ਪਾਕਿਸਤਾਨੀ ਸੋਸਾਇਟੀ ਦੇ ਬਹੁਤ ਪੱਖੀ ਜਿਹੜੇ ਰੁਝਾਨ ਨੇ ਉਹ ਵੀ ਸਾਹਮਣੇ ਆਏ ਨੇ। ਸੋ ਉਸ ਫੈਕਟਰੀ ਦੇ ਕਾਮਿਆਂ ਤੇ ਕੁਝ ਹੋਰ ਵਪਾਰੀਆਂ ਨੇ $1 ਲੱਖ ਇਕੱਠਾ ਕਰਕੇ ਪੀੜਤ ਪਰਿਵਾਰ ਨੂੰ ਦਿੱਤਾ ਔਰ ਫੈਕਟਰੀ ਮਾਲਕਾਂ ਨੇ ਐਲਾਨ ਕੀਤਾ ਹੈ ਕਿ ਉਹ ਪੀੜਤ ਪਰਿਵਾਰ ਨੂੰ ਬਕਾਇਦਾ ਤਨਖਾਹ ਦੀ ਅਦਾਇਗੀ ਕਰਦੇ ਰਹਿਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਪ੍ਰੋਗਰਾਮਾਂ 'ਚ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਵੀ ਸ਼ਾਮਲ ਕਰਦੇ ਹਾਂ ਜੀ। ਸਾਡੇ ਬਹੁਤ ਹੀ ਪਿਆਰੇ ਔਰ ਬੜੇ ਬ੍ਰਿਲੀਅੰਟ ਸਾਡੇ ਵਿਊਅਰ ਸਫਦਰ ਮਲਕ ਜੀ ਟੋਰਾਂਟੋ ਤੋਂ ਜਿਹੜੇ ਸਾਡੇ ਨਾਲ ਰਾਬਤਾ ਰੱਖਦੇ ਰਹੇ, 1 ਸਾਲ ਤੋਂ ਨਾਰਾਜ਼ ਹੋਏ। ਮੈਨੂੰ ਨਹੀਂ ਸੀ ਪਤਾ ਸੱਚਮੁੱਚ ਹੀ ਨਾਰਾਜ਼ ਨੇ। ਉਹਨਾਂ ਨੇ ਕਿਹਾ ਜੀ ਨਾ ਤੁਸੀਂ ਕਿਸੇ ਚਿੱਠੀ ਦਾ ਜਵਾਬ ਦਿੰਦੇ ਹੋ ਤੇ ਨਾ ਹੀ ਜਿਹੜਾ ਉਸ ਦੇ ਉੱਤੇ ਕੋਈ ਅੱਗੋਂ ਕੁਝ ਹੁੰਦਾ ਹੈ। ਤੇ ਮੈਂ ਦੇਖਿਆ, ਉਹਨਾਂ ਨੇ ਕਿਹਾ ਜੀ ਮੈਂ ਲਿਖ ਰਿਹਾ ਜਵਾਬ, ਤੁਸੀਂ ਫਿਰ ਵੀ ਨਹੀਂ ਦੇਣਾ, ਨਾ ਹੀ ਤੁਸੀਂ ਫੋਨ ਤੇ ਗੱਲ ਕਰਦੇ ਹੋ। ਮੈਂ ਮਾਫੀ ਚਾਹੁੰਦਾ, ਕੋਈ ਐਸੀ ਇੰਟੈਂਟ ਤਾਂ ਨਹੀਂ ਹੁੰਦੀ। ਕਈ ਵਾਰ ਮਲਟੀਪਲ ਰੀਜ਼ਨਸ ਹੋਣਗੇ ਪਰ ਇਸ ਇੰਟੈਂਟ ਨਾਲ ਨਹੀਂ। ਮਲਕ ਸਾਹਿਬ, ਤੁਹਾਡੀ ਲਿਖਤ ਔਰ ਜਿਵੇਂ ਤੁਸੀਂ ਐਕਸਪਰਟ ਹੋ ਆਪਣੇ ਫੀਲਡ ਦੇ, ਮੇਰੇ ਲਈ ਇੱਕ ਤਾਲਿਬੇ ਇਲਮ ਦੀ ਤਰ੍ਹਾਂ ਮੈਂ ਦੇਖਦਾ, ਕੋਈ ਐਰੋਗੈਂਸ ਨਹੀਂ ਹੈ। ਪਰ ਮੈਂ ਮਾਫੀ ਚਾਹੁੰਦਾ ਤੁਸੀਂ ਇਸ ਤਰ੍ਹਾਂ ਮਹਿਸੂਸ ਕੀਤਾ। ਮੈਂ ਤੁਹਾਡੇ ਨਾਲ ਰਾਬਤਾ ਵੀ ਕਰਾਂਗਾ ਆਪਣੀ ਟਾਈਮਿੰਗ ਦੇ ਉੱਤੇ, ਕਿਉਂਕਿ ਕਈ ਚੀਜ਼ਾਂ ਨੇ ਜਿਹੜੀਆਂ ਸਾਨੂੰ ਵੀ ਆਲੇ ਦੁਆਲੇ ਦੇਖਣੀਆਂ ਪੈਂਦੀਆਂ। ਹੁਣ ਜਿਵੇਂ ਤੁਸੀਂ ਇੱਕ ਨੁਕਤੇ ਦੇ ਉੱਤੇ ਕਿਹਾ ਕਿ ਵੀ ਤੁਸੀਂ ਪਬਲਿਕਲੀ ਨਹੀਂ ਦੱਸ ਸਕਦੇ, ਤੇ ਮੈਂ ਵੀ ਇਹ ਦੱਸਣਾ ਚਾਹੁੰਦਾ ਵੀ ਕੁਝ ਪਾਰਟ ਨੇ ਕਿ ਅਸੀਂ ਕਿਉਂ ਬਹੁਤ ਇhtiyat ਵਰਤਦੇ ਹਾਂ ਕਾਲ ਕਰਨ ਲਈ ਜਾਂ ਈਵਨ ਟਰੈਵਲ ਕਰਨ ਲਈ ਵੀ। ਸਾਡੇ ਵੀ ਕਈ ਪਾਸਿਓਂ ਹੱਥ ਪੈਰ ਬੰਨੇ ਹੋਏ ਨੇ, ਸੋ ਸਾਨੂੰ ਤੁਸੀਂ ਮਾਫ ਕਰੋਗੇ। ਹਾਂ, ਜਿਹੜੇ ਉਹਨਾਂ ਨੇ 2 ਨੁਕਤੇ ਆਪਣੀ ਲਿਖਤ ਦੇ ਵਿੱਚ ਲਿਖੇ, ਅਸੀਂ ਜਿਹੜਾ ਸਿਆਲਕੋਟ ਦੇ ਵਿੱਚ ਹਾਦਸਾ ਹੋਇਆ ਹੈ ਸ੍ਰੀਲੰਕਾ ਮੂਲ ਦੇ ਫੈਕਟਰੀ ਮੈਨੇਜਰ ਦੇ ਨਾਲ, ਉਸ ਦੇ ਹਵਾਲੇ ਨਾਲ ਅਸੀਂ ਕੱਲ੍ਹ ਗੱਲ ਕੀਤੀ ਸੀ। ਆਪਣੇ ਪਾਕਿਸਤਾਨੀ ਵਿਊਅਰਸ ਤੇ ਅਸੀਂ ਵਿਊ ਦਿੱਤੇ ਸੀ। ਉਸ ਦੇ ਉੱਤੇ ਉਹਨਾਂ ਨੇ ਜਿਹੜਾ ਕਾਮੈਂਟ ਕੀਤਾ ਉਹ ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਦਾ। ਉਹਨਾਂ ਨੇ ਕਿਹਾ ਵੀ ਸਿਆਲਕੋਟ incident, the factory colleagues and a few other businessmen have already collected more than $100,000 for Sri Lankan family। ਕਿ ਉਹਨਾਂ ਦੇ ਫੈਕਟਰੀ ਦੇ ਸਾਥੀਆਂ ਨੇ ਔਰ ਦੂਸਰੇ ਕੁਝ ਜਿਹੜੇ ਨੇ ਵਪਾਰੀ ਨੇ, ਉਹਨਾਂ ਨੇ $1 ਲੱਖ ਤੋਂ ਜ਼ਿਆਦਾ ਡਾਲਰ ਇਕੱਠੇ ਕੀਤੇ ਨੇ ਸ੍ਰੀਲੰਕਾ ਦਾ ਜਿਹੜੇ ਮਾਰੇ ਗਏ ਮੈਨੇਜਰ ਉਹਨਾਂ ਦੇ ਪਰਿਵਾਰ ਲਈ, ਵਿਕਟਮਸ ਫੈਮਿਲੀ। The factory also announced that his family will continue to be paid regularly even after the death of Sri Lankan mob victim। ਕਿ ਵੀ ਉਹਨਾਂ ਦੇ ਪਰਿਵਾਰ ਨੂੰ ਉਵੇਂ ਹੀ ਉਸ ਮੈਨੇਜਰ ਦੀ ਤਨਖਾਹ ਮਿਲਦੀ ਰਹੇਗੀ। That pay will be for the victim's possible retirement duration। ਕਿ ਜਦੋਂ ਤੱਕ ਉਹਨੇ ਰਿਟਾਇਰ ਹੋਣਾ ਸੀ ਉਦੋਂ ਤੱਕ ਉਹ ਪੇ ਰਿਜ਼ਾਰ ਹੈ, ਉਸ ਤੋਂ ਬਾਅਦ ਜੋ ਪੈਨਸ਼ਨ ਜਾਂ ਦੂਸਰਾ ਹੋਏਗਾ। That pay will be for the victim's possible retirement duration। We, the 99.9% of Pakistanis, are in a shock about that incident। ਕਿ ਅਸੀਂ 99.9% ਪਾਕਿਸਤਾਨੀ ਇੱਕ ਸਦਮੇ ਦੇ ਵਿੱਚ ਹੈ। I can assure that Pakistan government will come down hard on criminals। You will see the punishment after the incident ripples through our court system। Please let me know what you think। Khalistan Zindabad, Pakistan Zindabad। ਸੋ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਸਜ਼ਾ ਮਿਲੇਗੀ ਦੋਸ਼ੀਆਂ ਨੂੰ ਅਦਾਲਤੀ ਸਿਸਟਮ ਰਾਹੀਂ, ਔਰ ਉਹਨਾਂ ਨੇ ਜਿਹੜਾ ਉਹ ਜ਼ਾਹਰ ਹੈ ਸਾਡੇ ਹਮਦਰਦ ਨੇ, ਖਾਲਿਸਤਾਨ ਦੇ ਵੀ ਪਿਆਰੇ ਨੇ। ਔਰ ਮੈਂ ਇੱਕ ਵਾਰ ਫਿਰ ਮਲਕ ਸਾਹਿਬ ਤੋਂ ਮਾਫੀ ਮੰਗਦਾ ਹਾਂ ਕਿ ਬਈ ਉਹਨਾਂ ਨੂੰ ਜੇ ਉਹ ਹਰਟ ਉਹਨਾਂ ਨੇ ਮਹਿਸੂਸ ਕੀਤਾ, ਕੋਈ ਇੰਟੈਂਟ ਨਹੀਂ ਹੈ। ਹਾਲਾਂਕਿ ਮੈਂ ਬਹੁਤ ਘੱਟ ਕਾਲ ਕਰਦਾ ਔਰ ਮੈਂ ਜਦੋਂ ਕਿਤੇ ਕੋਈ 1-to-1 ਮੁਲਾਕਾਤ ਹੋਈ ਫਿਰ ਮੈਂ ਉਹਦੇ ਕਾਰਨ ਵੀ ਦੱਸ ਸਕਦਾ। ਔਰ ਕਨਕਲੂਜਨ 'ਚ ਅਸੀਂ ਆਪਣੇ ਉਹਨਾਂ ਵਿਊਅਰਸ ਨੂੰ ਡਿਸਅਪੁਆਇੰਟ ਨਹੀਂ ਕਰਨਾ ਚਾਹੁੰਦੇ, ਖਾਸ ਤੌਰ 'ਤੇ ਜਿਹੜੇ ਰੂਹਾਨੀਅਤ ਦੀ ਪਿਆਸ ਰੱਖਦੇ ਨੇ। ਸਾਨੂੰ ਇਸ ਦਾ ਵੀ ਦੁੱਖ ਹੁੰਦਾ ਜਦੋਂ ਕਿ
ਸਿਆਸਤ ਇੰਨੀ ਕੁ ਹਾਵੀ ਹੁੰਦੀ ਹੈ ਕਿ ਰੂਹਾਨੀਅਤ ਪਿੱਛੇ ਚਲੀ ਜਾਂਦੀ ਹੈ। ਪਰ ਮੈਂ ਫਿਰ ਵੀ, ਭਾਵੇਂ ਮੈਂ ਥੋੜਾ ਵਕਤ ਵੀ ਲੱਗੇ ਹੈ, ਲੇਕਿਨ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਜਿਹੜਾ ਬੜਾ ਪਿਆਰਾ ਸ਼ਬਦ ਹੈ, ਸ੍ਰੀ ਰਾਗ ਦੀ ਬਾਣੀ ਦੇ ਉੱਤੇ ਅਸੀਂ ਡਿਸਕਸ ਕਰ ਰਹੇ ਹਾਂ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ, ਇੱਕ ਆਵੇਂ ਇੱਕ ਜਾਵਹੀ ਪੂਰ ਪਰੇ ਅਹੰਕਾਰ, ਮਨ ਹਠ ਮਤੀ ਬੂਢੀਐ ਗੁਰਮੁਖ ਸੱਚ ਸੋ ਤਾਰ, ਗੁਰ ਬਿਨ ਕਿਉਂ ਤਰੀਐ ਸੁਖ ਹੋਏ, ਜਿਉ ਪਾਵੈ ਤਿਉ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਈ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਸ਼ਬਦ ਦਾ ਕਿ ਬਿਨਾ ਗੁਰੂ ਤੋਂ, ਸੂਫੀ ਇਸਲਾਮ 'ਚ ਮੁਰਸ਼ਦ ਕਹਿੰਦੇ ਨੇ ਕਿ ਕਦੇ ਵੀ ਗੁਰਬਿਨ ਕਿਉਂ ਤਰੀਐ ਸੁਖ ਹੋਏ। ਜੇ ਜ਼ਿੰਦਗੀ ਦੀ ਹਕੀਕਤ ਨੂੰ ਸਮਝਣਾ ਹੈ ਤੇ ਗੁਰੂ ਦੇ ਸ਼ਬਦ ਤੇ ਅਮੰਨਾ ਕਰਕੇ, ਰੱਬ ਵੱਲ ਮੂੰਹ ਕਰਕੇ ਤੁਰਿਆ, ਤੁਸੀਂ ਇਸ ਸੰਸਾਰ 'ਚ, ਇਸ ਮਾਇਆ 'ਚ ਡੁੱਬਣ ਤੋਂ ਬਚਦੇ ਹੋ ਔਰ ਆਪਣਾ ਆਪਾ ਰੱਬ ਦੇ ਅੱਗੇ ਸਰੈਂਡਰ ਕਰ ਦਿਓ। ਜਿਉਂ ਪਾਵੈ ਤਿਉ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਈ, ਕਿ ਹੇ ਵਾਹਿਗੁਰੂ ਤੂੰ ਹੀ ਹੈ ਮੇਰਾ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਇਵੇਂ ਕਰ, ਮੇਰਾ ਹੋਰ ਕੋਈ ਸਹਾਰਾ ਨਹੀਂ ਹੈ, ਮੇਰਾ ਕੋਈ ਆਸਰਾ ਨਹੀਂ ਹੈ। ਨਾਨਕ ਬੇੜੀ ਸੱਚ ਕੀ, ਗੁਰੂ ਸਾਹਿਬ ਕਹਿੰਦੇ ਨੇ ਜਦੋਂ ਤੁਸੀਂ ਰੱਬ ਦੇ ਵੱਲ ਤੁਰਨੇ, ਇਸ ਦੁਨੀਆ ਦੇ ਵਿੱਚ ਰੱਬ ਨੇ ਤੁਹਾਨੂੰ ਭੇਜਿਆ ਤੇ ਸੱਚ ਦੀ ਬੇੜੀ ਤੇ ਸਵਾਰ ਹੋ, ਕੂੜ ਦੇ ਉੱਤੇ ਨਹੀਂ, ਝੂਠ ਦੇ ਉੱਤੇ ਨਹੀਂ। ਕੂੜ ਬਾਰੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਬੇਸ਼ੱਕ ਕੂੜ ਚੰਗਾ ਲੱਗਦਾ ਹੈ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਬਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ, ਕਿ ਮਿੱਠਾ ਲੱਗਦਾ ਕੂੜ, ਟੱਬਰ, ਉਹ ਮੋਹ ਮਾਇਆ, ਤੁਸੀਂ ਪੈਸੇ ਇਕੱਠੇ ਕਰਦੇ ਹੋ, ਤੁਸੀਂ ਝੂਠ ਬੋਲਦੇ ਹੋ, ਬੇਈਮਾਨੀ ਕਰਦੇ ਹੋ। ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਕੂੜ ਡੋਬੈ ਪੂਰ, ਪੂਰ ਲਫ਼ਜ਼ ਪੰਜਾਬੀ ਦਾ, ਜਦੋਂ ਬੇੜੀ ਪੂਰੀ ਭਰੀ ਹੋਏ ਤਾਂ ਜਿਹੜੇ ਸਾਰੇ ਮੁਸਾਫਰ ਹੁੰਦੇ ਨੇ ਉਹਨਾਂ ਨੂੰ ਪੂਰ ਕਹਿੰਦੇ ਨੇ ਕਿ ਭਾਈ ਇਹ ਜੇ ਇੱਕ ਝੂਠਾ ਚੜ੍ਹਿਆ ਤੇ ਉਹਦੇ ਨਾਲ ਬਾਕੀ ਸਾਰੀ ਬੇੜੀ ਵੀ, ਪੂਰ ਵੀ ਡੁੱਬੇਗਾ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ, ਕਿ ਇਸ ਸੱਚ ਦੀ ਬੇੜੀ ਤੇ ਸਵਾਰ ਹੋ, ਗੁਰੂ ਦੀ ਵਿਚਾਰ ਨਾਲ ਇਸ ਨੂੰ ਤਰਿਆ ਜਾ ਸਕਦਾ ਹੈ। ਇਹ ਜਿਹੜੀ ਜ਼ਿੰਦਗੀ ਹੈ, ਇੱਕ ਆਵੈ ਇੱਕ ਜਾਵੈ ਹੀ ਪੂਰ ਭਰੇ ਹੰਕਾਰ, ਕਿ ਹੰਕਾਰ ਦੇ ਨਾਲ ਭਰੇ ਹੋਏ ਪੂਰਾਂ ਦੇ ਪੂਰੇ ਕਾ ਰਹੇ ਨੇ ਕਿ ਜਾ ਰਹੇ ਨੇ, ਕੋਈ ਜੰਮ ਰਹੇ ਨੇ, ਕੋਈ ਮਰ ਰਹੇ ਨੇ। ਔਰ ਮਨ ਹਠ ਮਤੀ ਬੂਢੀ ਹੈ ਗੁਰਮੁਖ ਸੱਚ ਸੋ ਤਾਰ। ਹੁਣ ਡੁੱਬਣਾ ਅਸੀਂ ਪੰਜਾਬੀ 'ਚ ਕਹਿੰਦੇ, ਪਰ ਇੱਕ ਗੱਲ ਦਾ ਧਿਆਨ ਰਹੇ ਕਿ ਭੋਜਪੁਰੀ ਦੇ ਵਿੱਚ ਡੁੱਬਣ ਨੂੰ ਬੂਢਣ ਕਹਿੰਦੇ, ਬੂਢਣਾ, ਡੁੱਬਣਾ ਕਬੀਰ ਸਾਹਿਬ ਨੇ ਵੀ ਕਿਹਾ, ਤੇ ਇੱਥੇ ਗੁਰੂ ਨਾਨਕ ਸਾਹਿਬ ਨੇ ਵੀ ਲਫ਼ਜ਼ ਡੁੱਬਣ ਦੀ ਥਾਂ ਬੂਢਣ ਲਫ਼ਜ਼ ਇਸਤੇਮਾਲ ਕੀਤਾ ਹੈ ਕਿ ਮਨ ਹਠ ਮਤੀ ਬੂਢੀ ਹੈ, ਕਿ ਜਿਹੜੇ ਮਨ ਦੇ ਹੱਠ ਦੇ ਪਿੱਛੇ, ਮਨ ਦੀ ਅਕਲ ਦੇ ਪਿੱਛੇ ਲੱਗਦੇ ਨੇ, ਉਹ ਡੁੱਬਣਗੇ। ਗੁਰਮੁਖ ਸੱਚ ਸੋ ਤਾਰ, ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੈ ਉਹੀ ਇਸ ਭਵ ਸਾਗਰ ਤੋਂ ਤਰਨਗੇ। ਆਗੇ ਦੇਖੋ ਡੋ ਜਲੈ, ਪਾਛੈ ਹਰਿਓ ਅੰਗੂਰ, ਜਿਸ ਤੇ ਉਪਜੇ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ, ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ। ਬੜੀ ਖੂਬਸੂਰਤ। ਹੁਣ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਮੌਤ ਦੇ ਸਿਵੇ ਬਲ ਰਹੇ ਨੇ। ਹੁਣ ਜੋ ਅਸੀਂ ਦੇਖਦੇ ਹਾਂ, ਇੱਕ ਪਾਸੇ ਖਬਰ ਸੁਣਦੇ ਹਾਂ ਕਿ ਫਲਾਂ ਚਲਾ ਗਿਆ, ਉਹਨੂੰ ਦਫਨਾ ਦਿੱਤਾ ਜਾਂ ਉਸ ਦਾ ਸੰਸਕਾਰ ਕਰ ਦਿੱਤਾ, ਨਾਲ ਹੀ ਖਬਰ ਮਿਲਦੀ ਹੈ ਜੀ ਫਲਾਣੇ ਦੇ ਘਰ ਪੁੱਤਰ ਜੰਮਿਆ, ਫਲਾਣੇ ਦਾ ਪੋਤਾ ਹੋਇਆ ਜਾਂ ਫਲਾਣੇ ਦੀ ਪੋਤੀ ਹੋਈ ਹੈ। ਗੁਰੂ ਸਾਹਿਬ ਨੇ ਕਿਹਾ ਕਿ ਵੀ ਅੱਗੇ ਜਦੋਂ ਤੁਸੀਂ ਦੇਖਦੇ ਹੋ, ਆਗਿਆ ਦੇਖਾ ਡੋ ਜਲੈ, ਕਿ ਅੱਗ ਬਲ ਰਹੀ ਹੈ, ਲੋਕ ਜਾ ਰਹੇ ਨੇ, ਮਰ ਰਹੇ ਨੇ, ਐਂਡ ਹੋ ਰਿਹਾ ਲਾਈਫ ਦਾ। ਪਾਛੈ ਹਰਿਓ ਅੰਗੂਰ, ਪਿੱਛੇ ਦੇਖਦੇ ਹੋ ਤੇ ਨਵਾਂ ਜਰਮੀਨੇਟ ਹੋ ਰਿਹਾ, ਨਵਾਂ ਜਨਮ ਹੋ ਰਿਹਾ। ਜਿਸ ਤੇ ਉਪਜੇ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ। ਵੀ ਇਹ ਗੱਲ ਸਾਨੂੰ ਸਮਝ ਨਹੀਂ ਆ ਰਹੀ ਕਿ ਭਾਈ ਇਹ ਜਿਹੜਾ ਆਇਆ ਉਹਨੇ ਜਾਣਾ, ਔਰ ਉਹ ਵਾਹਿਗੁਰੂ ਹੀ ਹਰ ਘਟ ਦੇ ਵਿੱਚ ਵਸਦਾ। ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ, ਕਿ ਉਸ ਵਾਹਿਗੁਰੂ ਦੇ ਹਜ਼ੂਰ ਜੇ ਅਸੀਂ ਇੱਕ ਜਗਿਆਸੂ ਬਣ ਕੇ ਖੜੇ ਹੁੰਦੇ ਹਾਂ ਇਮਾਨਦਾਰੀ ਸੱਚਾਈ ਦੇ ਨਾਲ, ਤੇ ਆਪੇ ਮੇਲ ਮਿਲਾਵੇ, ਉਹ ਆਪੇ ਮੇਲ ਮਿਲਾਉਂਦਾ ਹੈ। ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰਿਓ, ਜਿਉਂ ਜਿਉਂ ਸਾਹਿਬ ਮਨ ਵਸੈ, ਗੁਰਮੁਖ ਅੰਮ੍ਰਿਤ ਪਿਓ, ਮਨ ਤਨ ਤੇਰਾ ਤੂੰ ਧਣੀ, ਗਰਭ ਨਿਵਾਰ ਸਮੇਂ ਹੋ। ਕਿ ਮੈਂ ਹਰ ਸਾਹ ਨਾਲ ਹੇ ਵਾਹਿਗੁਰੂ ਤੈਨੂੰ ਯਾਦ ਕਰਾਂ, ਤੂੰ ਕਦੇ ਨਾ ਭੁੱਲੇ, ਜਿਉਂ ਜਿਉਂ ਤੂੰ ਮੇਰੇ ਅੰਦਰ ਵਸੇ, ਮੈਂ ਤੇਰੇ ਨਾਮ ਦੇ ਪਿਆਰ ਦੇ ਅੰਮ੍ਰਿਤ ਨੂੰ ਪੀਆਂ। ਮਨ ਤਨ ਤੇਰਾ ਤੂੰ ਧਣੀ, ਮੈਂ ਆਪਣਾ ਮਨ ਤੇ ਤਨ ਤੇਰੇ ਹਵਾਲੇ ਕਰਦੇ ਹਾਂ, ਕਿਉਂਕਿ ਤੂੰ ਹੀ ਧਣੀ ਹੈ, ਤੂੰ ਹੀ ਮਾਲਕ ਹੈ ਕਾਇਨਾਤ ਦਾ। ਗਰਭ ਨਿਵਾਰ ਸਮੇਂ ਹੋ, ਮੈਂ ਆਪਣੇ ਅੰਦਰੋਂ ਹੰਕਾਰ ਖਤਮ ਕਰਕੇ ਤੇਰੇ ਵਿੱਚ ਸਮਾ ਜਾਂ।
ਔਰ ਫਿਰ ਗੁਰੂ ਸਾਹਿਬ ਫਰਮਾਉਂਦੇ ਨੇ, ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤਿ ਸਾਰ, ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸਾਬਾਸ, ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ, ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭ ਪਾਸ। ਕਿ ਹਰ ਦਿਲ ਦੇ ਅੰਦਰ ਉਹ ਵਾਹਿਗੁਰੂ ਦੀ ਜੋਤ ਹੈ ਔਰ ਇਸ ਦੀ ਸਮਝ ਗੁਰੂ ਦੇ ਰਸਤੇ ਤੇ ਤੁਰਦੇ ਆ ਬੂਝਿਆ ਗੁਰਮਤਿ ਸਾਰੀ ਤੁਹਾਨੂੰ ਇਸ ਦੀ ਸਮਝ ਆਉਂਦੀ ਹੈ। ਔਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸਾਬਾਸ, ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਾਣ ਲਿਆ ਉਹਨਾਂ ਨੂੰ ਸ਼ਾਬਾਸ਼ ਹੈ ਕਿ ਉਹ ਵਧਾਈ ਦੇ ਹੱਕਦਾਰ ਨੇ। ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ, ਉਹ ਸੱਚ ਦੇ ਵਿੱਚ ਤੁਰੇ, ਸੱਚ ਦੇ ਵਿੱਚ ਸਮਾ ਗਏ, ਸੱਚ ਦੇ ਨਾਲ ਜਿਹੜਾ ਉਹਨਾਂ ਨੇ ਆਪਣਾ ਜੀਵਨ ਨਿਭਾਇਆ। ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭ ਪਾਸ, ਕਿ ਉਹਨਾਂ ਦਾ ਅੰਦਰ ਸੰਤੋਖ ਦੇ ਵਿੱਚ ਹੁੰਦਾ ਹੈ, ਕੰਟੈਂਟ ਦੇ ਵਿੱਚ ਹੁੰਦਾ ਹੈ, ਨਾਮ ਦੇ ਨਾਲ ਉਹ ਤ੍ਰਿਪਤ ਹੁੰਦੇ ਨੇ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਹੈ, ਜਿਨ੍ਹਾਂ ਦੇ ਕੋਲ ਵਾਹਿਗੁਰੂ ਹੈ, ਉਹਨਾਂ ਦਾ ਜਿਉ ਵੀ ਔਰ ਪਿੰਡ ਵੀ, ਉਹਨਾਂ ਦਾ ਮਨ ਵੀ ਤੇ ਤਨ ਵੀ ਹਮੇਸ਼ਾ ਹਰਿਆ ਹੋਏਗਾ, ਜਿਸ ਨੂੰ ਅਸੀਂ ਪੜ੍ਹਦੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਕਿ ਤਨ ਤੇ ਮਨ ਦੋਵੇਂ ਹਰੇ ਹੋਣਗੇ। ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭ ਪਾਸ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਿੱਚ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਰੁਚੀ TV 84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।